The role of Sikh leaders in diaspora to counter the terrorist Indian state's new wave of execution of Sikh activists, evolving South Asian country borders and formation of Sikh homeland. The identification of specific Indian interference trends under various data collection schemes designed to penetrate the Sikh places of worship. ਆਸਟ੍ਰੇਲੀਆ 'ਚ ਵੀ ਬਹੁਤ ਜ਼ਿਆਦਾ ਇੰਟਰਫੀਅਰੈਂਸ ਇਹਨਾਂ ਦੇ ਡਿਪਲੋਮੈਟ ਔਰ ਕੌਂਸੂਲੇਟ ਕਰ ਰਹੇ ਨੇ ਵਿਦਨ ਗੁਰਦੁਆਰਾ ਸਾਹਿਬਾਨ ਵੀ ਉਹਨਾਂ ਨੇ ਆਪਣੇ ਟੌਂਟ ਬਟੌਂਟ ਤਾਂ ਸ਼ੁਰੂ ਤੋਂ ਹੀ ਰਹੇ ਨੇ ਲੇਕਿਨ ਹੁਣ ਜਦੋਂ ਤੋਂ ਇਹ ਐਕਟੀਵਿਟੀ ਵਧੀ ਹੈ ਕੌਮੀ ਕਰ ਖਾਲਿਸਤਾਨ ਦੀ ਔਰ ਇਧਰ ਟਰਾਂਸਨੈਸ਼ਨਲ ਰਿਪਰੈਸ਼ਨ ਇਹਨਾਂ ਦਾ ਐਕਸਪੋਜ਼ ਹੋਇਆ ਇਸ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੀ ਹੋਰ ਵੀ ਇੰਟਰਫੀਅਰੈਂਸ ਹੋਏਗੀ। ਜੇ ਸੱਚਮੁੱਚ ਗਰਾਊਂਡ ਦੇ ਉੱਤੇ ਕੰਮ ਕਰਨਾ ਹੈ ਜਿਹੜੀ ਕਰੈਕਟਰ ਬਿਲਡਿੰਗ ਹੈ ਜਿਹੜੀ ਜ਼ਰੂਰੀ ਹੈ ਨੇਸ਼ਨ ਬਿਲਡਿੰਗ ਦੇ ਲਈ ਆਪਣੇ ਬੱਚੇ ਬੱਚੀਆਂ 'ਚ ਤਾਂ ਉਹ ਛੋਟੀਆਂ ਝੁੱਗੀਆਂ ਚੌਂਪੜੀਆਂ 'ਚ ਹੋਣਾ। ਜ਼ਿੰਦਗੀ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਘਰ ਵੱਡੀ ਜਿਹੜੀ ਹੈ ਚਕਾ ਚੌਂਦ ਔਰ ਐਸ਼ੋਪ੍ਰਸਤੀ ਦਾ ਨਾਂ ਨਹੀਂ ਹੈ। ਜ਼ਿੰਦਗੀ ਇਹ ਸਿੱਖੀ ਵੇ ਆਫ ਲਾਈਫ ਹੈ ਜਿਸ ਦੇ ਵਿੱਚ ਤੁਸੀਂ ਰੱਬ ਦੇ ਨਾਲ ਵੀ ਜੁੜੇ ਹੋ ਤੁਹਾਡੇ ਅੰਦਰ ਜਿਹੜਾ ਉਹ ਪਰਉਪਕਾਰ ਵੀ ਕਰਨ ਦੀ ਚਾਹਨਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਡਾਇਸਪੋਰਾ ਵਿੱਚ ਜਿੱਥੇ ਖਾਲਿਸਤਾਨ ਨਾਲ ਸੰਬੰਧਿਤ ਕਾਫੀ ਸਰਗਰਮੀਆਂ ਹਨ ਉੱਥੇ ਕੁਝ ਸੰਸਥਾਵਾਂ ਨੌਜਵਾਨ ਪੀੜ੍ਹੀ ਦੇ ਸਿੱਖ ਬੱਚਿਆਂ ਨੂੰ ਸਿੱਖੀ ਪੰਜਾਬੀ ਜ਼ੁਬਾਨ ਅਤੇ ਕੌਮੀ ਕਾਜ਼ ਨਾਲ ਜੋੜਨ ਲਈ ਸਿਰ ਤੋੜ ਜਿਹੜੇ ਯਤਨ ਉਹ ਕਰ ਰਹੀਆਂ ਨੇ ਔਰ ਭਾਰਤ ਵਿੱਚ ਸਥਿਤ ਸਿੱਖ ਕਾਉਂਸਲ ਆਫ ਵੈਸਟ ਆਸਟ੍ਰੇਲੀਆ ਉਹਨਾਂ ਵਿੱਚੋਂ ਇੱਕ ਹੈ। ਸੋ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਸੰਸਥਾ ਵੱਲੋਂ 6 ਜਨਵਰੀ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਦਾ ਸ਼ਹੀਦੀ ਦਿਨ ਜਿਹੜੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਜਿਹੜਾ ਮਨਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿੱਥੇ ਅਸੀਂ ਇੰਟਰਨੈਸ਼ਨਲ ਹੈਪਨਿੰਗਸ ਜਿਹੜੀਆਂ ਸਿੱਖ ਕੌਮ ਨੂੰ ਪ੍ਰਭਾਵਿਤ ਕਰਦੀਆਂ ਨੇ ਜਾਂ ਕੁੱਲ ਇਨਸਾਨੀਅਤ ਨੂੰ ਪ੍ਰਭਾਵਿਤ ਕਰਦੀਆਂ ਉਹਨਾਂ ਨੂੰ ਆਪਣੇ ਇਸ ਫਾਰਮੈਟ ਦਾ ਜਾਂ ਆਪਣੀ ਡਿਸਕਸ਼ਨ ਦਾ ਅਸੀਂ ਹਿੱਸਾ ਬਣਾਉਂਦੇ ਉੱਥੇ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਹੜੇ ਨਿਸ਼ਕਾਮ ਵੀਰ ਭੈਣਾਂ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਨੇ ਖਾਸ ਤੌਰ 'ਤੇ ਅਗਲੀ ਜਨਰੇਸ਼ਨ ਨੂੰ ਉਹਨਾਂ ਦੇ ਵਿੱਚ ਗੁਰਮਤ ਗੁਰਸਿੱਖੀ ਸਿੱਖੀ ਵੈਲਿਊਜ਼ ਔਰ ਉਸ ਦੇ ਨਾਲ ਜੋ ਮੌਜੂਦਾ ਦੌਰ ਦੇ ਵਿੱਚ ਚੈਲੰਜਸ ਨੇ ਕੌਮ ਦੇ ਸਾਹਮਣੇ ਕੌਮੀ ਨਿਸ਼ਾਨਾ ਹੈ ਜਿਹੜਾ ਭਾਰਤੀ ਸਟੇਟ ਦਾ ਸਿੱਖਾਂ ਦੇ ਖਿਲਾਫ ਟੋਟਲ ਵਾਰ ਦਾ ਅਨਐਲਾਨੀਆ ਜਿਹੜਾ ਏਜੰਡਾ ਉਹਨਾਂ ਵੱਲੋਂ ਲਾਗੂ ਕੀਤਾ ਜਾ ਰਿਹਾ ਉਸ ਬਾਰੇ ਜਾਗਰੂਕ ਕਰਦੇ ਨੇ ਔਰ ਉਹਨਾਂ 'ਚੋਂ ਅੱਗੋਂ ਕੋਈ ਬੱਚਾ ਬੱਚੀ ਜਿਹੜਾ ਹੈ ਕੌਣ ਡਾਕਟਰ ਗੰਡਾ ਸਿੰਘ ਬਣੇਗਾ ਕੌਣ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਪਦ ਚਿੰਨ੍ਹਾਂ 'ਤੇ ਚੱਲੇਗਾ ਕੌਣ ਜਿਹੜਾ ਹੈ ਉਹ ਬਾਹਰ ਝੰਡਾ ਬਰਦਾਰ ਬਣ ਕੇ ਕੌਮ ਦੀ ਆਜ਼ਾਦੀ ਦਾ ਅਸਲੀ ਨਾਇਕ ਬਣੇਗਾ। ਇਹ ਸਾਡੇ ਸਾਰਿਆਂ ਦੇ ਵਿੱਚ ਹੀ ਜੇ ਅਸੀਂ ਆਪਣੇ ਬੱਚੇ ਬੱਚੀਆਂ ਦੇ ਚਿਹਰੇ ਧਿਆਨ ਨਾਲ ਦੇਖੀਏ ਤੇ ਜਿਹੜੇ ਕਿਰਦਾਰ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਜਾਂ ਹੋਰ ਬਹੁਤ ਸਾਰੇ ਉਹ ਉਹਨਾਂ ਘਰਾਂ 'ਚੋਂ ਹੀ ਨਿਕਲੇ ਨੇ ਉਹ ਵੀ ਔਰ ਉਹਦੇ 'ਚ ਬਹੁਤ ਵੱਡਾ ਰੋਲ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਹਿਲਾ ਰੋਲ ਤਾਂ ਪੇਰੈਂਟਸ ਦਾ ਹੀ ਹੁੰਦਾ ਮਾਤਾ ਪਿਤਾ ਦਾ। ਜੇ ਆਪਣੇ ਜੀਵਨ ਦੇ ਵਿੱਚ ਗੁਰਸਿੱਖੀ ਜੀਵਨ ਖੁਸ਼ਬੂ ਹੈ ਤੇ ਤੁਸੀਂ ਉਹ ਬੱਚਿਆਂ ਨੂੰ ਦਿੰਦੇ ਹੋ ਤੇ ਜੇ ਉਹਨਾਂ 'ਚ ਆਪਣੇ ਆਪ 'ਚ ਸ਼ਾਇਦ ਉਹਨਾਂ ਨੂੰ ਇਹ ਲੱਗੇ ਕਿ ਭਾਈ ਕਮੀ ਵੀ ਹੈ ਫਿਰ ਜਿਨ੍ਹਾਂ 'ਚ ਹੁੰਦਾ ਵੀ ਸਾਡੇ ਬੱਚੇ ਬੱਚੀਆਂ ਇਸ ਰਸਤੇ 'ਤੇ ਤੁਰਨ ਉਹ ਐਕਸਟਰਾ ਯਤਨ ਕਰਦੇ ਨੇ ਕਿ ਵੀ ਉਹਨਾਂ ਨੂੰ ਉਹ ਐਤਵਾਰ ਸੰਡੇ ਸਕੂਲ ਲੈ ਕੇ ਜਾਣ ਘਰ ਆ ਕੇ ਯਕੀਨੀ ਬਣਾਉਣ ਕਿ ਜੋ ਹੋਮਵਰਕ ਉਹਨਾਂ ਨੂੰ ਗੁਰਮਤ ਸਕੂਲ ਰਾਹੀਂ ਮਿਲਿਆ ਉਸ ਨੂੰ ਉਹ ਕਰ ਰਹੇ ਨੇ। ਬੱਚਿਆਂ ਨੂੰ ਕੀਰਤਨ ਦੀ ਕਲਾ ਔਰ ਲੈਕਚਰ ਔਰ ਦੂਸਰਿਆਂ ਦੇ ਨਾਲ ਜੋੜਨਾ ਕਿਤਾਬਾਂ ਪੜ੍ਹਨ ਵੱਲ ਜੋੜਨਾ। ਸੋ ਮੈਂ ਜਦੋਂ ਈਵਨ ਆਪਣੇ ਬਚਪਨ ਤੋਂ ਲੈ ਕੇ ਆਪਣੇ ਉਹ ਸਾਰੀ ਜਨਰੇਸ਼ਨ ਦੇ ਬਚਪਨ ਵੱਲ ਵੀ ਦੇਖਦਾ ਕਿ ਸਾਡੇ ਜ਼ਮਾਨਿਆਂ 'ਚ ਭਾਵੇਂ ਉਸ ਜ਼ਮਾਨੇ 'ਚ ਕੋਈ ਬਹੁਤ ਵੱਡੇ ਜਿਹੜੇ ਉਸ ਲੈਵਲ ਦੇ ਉੱਤੇ ਸਾਧਨ ਨਹੀਂ ਸੀ ਜਿੰਨੇ ਅੱਜ ਸਿੱਖ ਕੌਮ ਦੇ ਕੋਲ ਨੇ। ਗੁਰਪੁਰਬ ਵੀ ਕੋਈ ਇਹ ਨਹੀਂ ਹੈ ਹੁਣ ਤਾਂ ਸਾਲ ਦੇ ਆਲਮੋਸਟ
ਸਾਰੇ ਮੇਜਰ ਗੁਰੂ ਸਾਹਿਬਾਨ ਦੇ ਦਿਨ ਮਨਾਏ ਜਾਂਦੇ ਨੇ, ਉਹਨਾਂ ਦੇ ਪ੍ਰਕਾਸ਼ ਪੁਰਬ ਜਾਂ ਜੋਤੀ ਜੋਤ ਸਮਾਣਾ। ਮੋਸਟਲੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬਹੁਤੀਆਂ ਥਾਵਾਂ ਤੇ ਜਿਹੜਾ ਈਵਨ ਛੋਟੇ ਕਸਬਿਆਂ ਜਾਂ ਪਿੰਡਾਂ ਦੀ ਗੱਲ ਕਰਦੇ ਤੇ ਜਾਂ ਵੱਧ ਤੋਂ ਵੱਧ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ। ਇਹ 2 ਦਿਨ ਵਿਸਾਖੀ ਉਹ ਇੱਕ ਵੱਖਰੇ ਅੰਦਾਜ਼ ਦੇ ਵਿੱਚ ਰਹੀ, ਇਸ ਕਿਸਮ ਨਹੀਂ ਜਿਵੇਂ ਅੱਜ ਅਸੀਂ ਇਸ ਨੂੰ ਖਾਲਸਾ ਸਾਜਨਾ ਦਿਵਸ ਦੇ ਤੌਰ ਤੇ ਮਨਾਉਂਦੇ। ਬਿਲਕੁਲ। ਲੇਕਿਨ ਹਰ ਗੁਰਦੁਆਰੇ ਦੇ, ਈਵਨ ਪਿੰਡ ਦੇ ਛੋਟੇ ਜਿਹੇ ਗੁਰਦੁਆਰੇ ਜਾਂ ਕਸਬੇ ਦੇ ਫਾਰਮੈਟ ਹੁੰਦਾ ਸੀ ਕਿ ਇੱਕ ਦਿਨ ਬੱਚਿਆਂ ਦਾ ਪ੍ਰੋਗਰਾਮ, ਉਹ ਇੱਕ ਦਿਨ ਪਹਿਲਾਂ ਹੋ ਜਾਏ, ਮੇਨ ਦੀਵਾਨ ਜਿੱਦਣ ਹੈ ਜਾਂ ਅਖੰਡ ਪਾਠ ਸਾਹਿਬ ਰੱਖਣ ਵਾਲੇ ਦਿਨ ਹੋ ਜਾਏ, ਔਰ ਉਹਦੇ 'ਚ ਪ੍ਰਬੰਧਕਾਂ ਵੱਲੋਂ ਜਾਂ ਕੋਈ ਇੱਕ ਅੱਧਾ ਜਿਹੜਾ ਸਿੱਖ ਥੋੜ੍ਹਾ ਸੌਖਾ ਸੀ ਉਹ ਇਹ ਅਫੋਰਡ ਕਰ ਸਕਦਾ ਸੀ, ਕਹਿੰਦਾ ਸੀ ਜੀ ਮੇਰੇ ਵੱਲੋਂ ਜਿਹੜੀ ਹੈ ਉਹ ਕਾਪੀ ਤੇ ਪੈਨਸਲ ਜਿਹੜਾ ਹੈ ਉਹ ਗਿਫਟ ਦਿੱਤਾ ਜਾਂਦਾ ਸੀ ਕਿ ਬਈ ਜਿਹੜਾ ਥੋੜਾ ਫਸਟ ਸੈਕਿੰਡ ਵਾਲੇ ਨੇ, ਕਈ ਵਾਰੀ ਤਾਂ ਹੁੰਦਾ ਹੀ ਸੀ ਕਿ ਬਈ ਜਿਹੜਾ ਉਹ ਕੰਪੀਟੀਸ਼ਨ ਨਹੀਂ ਸੀ ਹੁੰਦਾ ਵੀ ਗੁਰਦੁਆਰੇ 'ਚ ਬੱਚਿਆਂ ਨੇ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ, ਹਰ ਇੱਕ ਨੂੰ ਇੱਕੋ ਜਿਹਾ ਦਿੱਤਾ ਜਾਂਦਾ ਸੀ। ਔਰ ਉਹ ਤੁਹਾਨੂੰ ਪੈਨਸਲ ਔਰ ਉਹ ਕਾਪੀ ਇੰਨੀ ਚੰਗੀ ਲੱਗਦੀ ਸੀ ਜਿਹੜੀ ਤੁਹਾਨੂੰ ਹਰ ਇੱਕ ਨੂੰ ਹੀ ਜਿਹੜਾ ਪਾਰਟਿਸਪੈਂਟ ਹੈ ਉਹਨੂੰ ਮਿਲਦੇ ਸੀ, ਔਰ ਉਹ ਤੁਹਾਡੀ ਕਲਾ ਨੂੰ ਵੀ ਕਿਵੇਂ ਨਿਖਾਰਦਾ ਸੀ, ਤੁਹਾਡੇ ਅੰਦਰੋਂ ਸਟੇਜ ਦਾ ਫੀਅਰ ਦੂਰ ਹੋਣਾ। ਔਰ ਜਿਹੜਾ ਬੱਚਾ ਗੁਰਦੁਆਰਾ ਸਾਹਿਬ ਦੀ ਸਟੇਜ 'ਤੇ ਖਲੋ ਕੇ ਭਾਵੇਂ 2-3 ਮਿੰਟ ਦਾ ਗੁਰੂ ਸਾਹਿਬ ਦੇ ਜੀਵਨ 'ਤੇ, ਉਹ ਮਾਪਿਓ ਲਿਖ ਕੇ ਦਿੰਦੇ ਸੀ, ਕਈ ਵਾਰੀ ਕੋਈ ਪੰਜਾਬੀ ਟੀਚਰ ਹੈ ਉਹ ਦੇ ਦਿੰਦਾ ਸੀ ਲਿਖ ਕੇ, ਤੁਸੀਂ ਉਹੀ ਪੜ੍ਹਦੇ ਸੀ, ਕਈ ਕਾਗਜ਼ ਤੋਂ ਹੀ ਪੜ੍ਹ ਰਹੇ ਹੁੰਦੇ ਸੀ, ਉਹ ਜਿਹੜੇ ਸ਼ਾਰਪ ਵਿਟਡ ਨੇ ਉਹਨਾਂ ਨੂੰ ਜ਼ੁਬਾਨੀ ਯਾਦ ਹੁੰਦਾ ਸੀ। ਔਰ ਉਹੀ ਮੁੜ ਕੇ ਤੁਹਾਡੀਆਂ ਸਕੂਲਾਂ ਦੇ ਵਿੱਚ ਮਾਰਨਿੰਗ ਅਸੈਂਬਲੀਜ਼ ਦੇ ਵੇਲੇ ਜਿਹੜਾ ਉਹ ਕੰਡਕਟ ਕਰ ਰਹੇ ਹੁੰਦੇ ਸੀ, ਉਹਨਾਂ 'ਚੋਂ ਹੀ ਕਿਸ ਲੈਵਲ ਦੇ ਸਕਾਲਰ ਜਾਂ ਅਲਟੀਮੇਟਲੀ ਸਿੱਖੀ ਵੱਲ ਧਿਆਨ ਦੇਣ ਵਾਲੇ, ਔਰ ਉਹ ਜਿਹੜੀਆਂ ਯਾਦਾਂ ਤੁਹਾਡੇ 'ਚ ਹੁੰਦੀਆਂ ਉਹ ਕਿਤੇ ਨਹੀਂ ਜਾਂਦੀਆਂ। ਹੁਣ ਮੈਂ ਇਹ ਵੇਰਵਾ ਇਸ ਲਈ ਦਿੱਤਾ ਹੈ, ਹਾਲਾਂਕਿ ਇਹ ਕੋਈ ਇੰਟਰਨੈਸ਼ਨਲ ਨਿਊਜ਼ ਨਹੀਂ ਹੈ, ਹੈ ਤਾਂ ਇਵੇਂ ਹੀ ਹੈ ਜਿਵੇਂ ਕਿ ਬਹੁਤ ਸਾਰੀਆਂ ਥਾਵਾਂ 'ਤੇ ਸੈਲੀਬ੍ਰੇਸ਼ਨ ਹੋਈ, ਪਰ ਜਿੱਥੇ ਮੈਨੂੰ ਲੱਗਦਾ ਹੁੰਦਾ ਹੈ ਕਿ ਵੀ ਕੋਈ ਵੀਰ ਭੈਣਾਂ ਐਕਸਟਰਾ ਮਾਈਲ ਨਹੀਂ, ਐਕਸਟਰਾ ਮਾਈਲਸ ਜਾ ਰਹੇ ਨੇ ਉਸ ਮੈਸੇਜ ਨੂੰ ਇਨਕਲਕੇਟ ਕਰਨ ਦੇ ਲਈ, ਬੱਚਿਆਂ ਦੇ ਅੰਦਰ ਭਰਨ ਦੇ ਲਈ ਕਿ ਜਿਹੜਾ ਗੁਰਸਿੱਖੀ ਦਾ, ਗੁਰਮਤ ਦਾ, ਸਿੱਖੀ ਸਿਧਾਂਤਾਂ ਦਾ ਐਂਡ ਅਬਵ ਆਲ ਉਹਦੇ ਨਾਲ ਜਿਹਦੇ ਤੋਂ ਬਹੁਤ ਸਾਰਾ ਤਬਕਾ ਕੰਨੀ ਕਤਰਾਂਦਾ ਹੈ, ਉਹ ਕੌਮੀ ਘਰ ਖਾਲਿਸਤਾਨ ਦਾ। ਸੋ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵਧਾਈ ਦੀ ਹੱਕਦਾਰ ਹੈ ਕਿ ਉਹ ਹਮੇਸ਼ਾ, ਬੇਸ਼ੱਕ ਇਸ ਦੇ ਲਈ ਸਾਨੂੰ ਪਤਾ ਹੈ ਵੀ ਜੇ ਤੁਸੀਂ ਕਿਸੇ ਥਾਂ 'ਤੇ 10 ਬੰਦੇ ਵੀ ਇਕੱਠੇ ਕਰਨੇ ਨੇ ਉਹਦੇ ਲਈ ਐਕਸਟਰਾ ਐਫਰਟ ਹੁੰਦਾ, ਔਰ ਜਦੋਂ ਤੁਸੀਂ ਇੱਕ ਪੂਰਾ ਦੀਵਾਨ ਦਾ ਫਾਰਮੈਟ ਰੱਖਦੇ ਹੋ, 100-150 ਬੰਦੇ ਦੀ ਗੈਦਰਿੰਗ ਵੀ ਹੁੰਦੀ ਹੈ, ਤੁਸੀਂ ਮਹਾਰਾਜ ਨੂੰ ਵੀ ਪੂਰੀ ਆਨ ਬਾਨ ਦੇ ਨਾਲ ਜਿਹੜਾ ਹੈ ਮਹਾਰਾਜ ਦਾ ਸਵਾਰਾ ਸਾਹਿਬ ਲਿਆਉਂਦੇ ਹੋ, ਸੰਗਤ ਦੇ ਵਿੱਚ ਜਿਹੜਾ ਹੈ ਉਹ ਕੀਰਤਨ ਔਰ ਕਥਾ ਵਿਚਾਰ ਔਰ ਆਪਣੇ ਨੁਕਤਾ ਨਿਗਾਹ ਨੂੰ ਜ਼ਾਹਰ ਕਰਨਾ। ਸੋ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ 6 ਜਨਵਰੀ ਦਾ ਦਿਨ ਜਿਹੜਾ ਜੌਨ ਮੈਗਾਰਥ ਪੈਵਿਲੀਅਨ ਸਾਊਥ ਪਰਥ ਦੇ ਵਿੱਚ ਇੱਕ ਖਾਸ ਸਮਾਗਮ ਕੀਤਾ, ਕਿਉਂਕਿ 5 ਜਨਵਰੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ, ਤੇ 6 ਜਨਵਰੀ ਦਾ ਦਿਨ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਨ। ਔਰ ਇਹ ਆਲਮੋਸਟ 6 ਘੰਟੇ ਚੱਲਿਆ ਪ੍ਰੋਗਰਾਮ, 3 ਵਜੇ ਸ਼ਾਮ ਤੋਂ 9 ਵਜੇ ਤੱਕ, ਜਿਹਦੇ 'ਚ 100 ਤੋਂ ਜ਼ਿਆਦਾ ਪਾਰਟਿਸਪੈਂਟਸ ਨੇ ਹਿੱਸਾ ਲਿਆ, 19 ਕੀ ਸੀਟਿੰਗ ਕੈਪੈਸਿਟੀ ਸੀ। ਔਰ ਇਸ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ 2 ਪ੍ਰੋਮੀਨੈਂਟ ਸਿੱਖ ਕਥਾਵਾਚਕ ਭਾਈ ਗੁਰਵਿੰਦਰ ਸਿੰਘ ਔਰ ਭਾਈ ਦਲਜੀਤ ਸਿੰਘ, ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਪਰ ਜ਼ਾਹਰ ਹੈ ਕਿ ਵੀ ਜਿਹੜਾ ਜ਼ਿਆਦਾ ਐਫਰਟ ਜਿਨ੍ਹਾਂ ਬੱਚੀਆਂ ਨੇ ਕੀਰਤਨ ਪਰਫਾਰਮ ਕੀਤਾ, ਆਪਣੀਆਂ ਵੈਸੇ ਪ੍ਰੈਜੈਂਟੇਸ਼ਨਸ ਦਿੱਤੀਆਂ, ਉਹਨਾਂ ਦਾ ਸੀ। ਔਰ ਉਹਦੇ 'ਚ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ 2 ਕਰੂਸ਼ਲ ਫੋਕਸ ਪੁਆਇੰਟ ਸੀ ਜਿਹੜੇ ਸਿੱਖ ਕਮਿਊਨਿਟੀ ਦੇ ਸਾਹਮਣੇ ਉਹਨਾਂ ਨੇ ਰੱਖੇ ਕਿ ਬਈ ਇਹਨਾਂ ਦੇ ਚਲਦਿਆਂ ਸਾਨੂੰ ਇਕੱਠੇ ਹੋ ਕੇ ਔਰ ਕੋਲੈਬੋਰੇਟ ਕਰਨ ਦੀ ਲੋੜ ਹੈ ਇੱਕ ਦੂਜੇ ਨਾਲ। ਪਹਿਲਾ ਹੈ ਰੋਲ ਆਫ ਸਿੱਖ ਲੀਡਰਸ ਇਨ ਡਾਇਸਪੋਰਾ ਟੂ ਕਾਊਂਟਰ ਦਾ ਟੈਰਰਿਸਟ ਇੰਡੀਅਨ ਸਟੇਟਸ ਨਿਊ ਵੇਵ ਆਫ ਐਗਜ਼ੀਕਿਊਸ਼ਨ ਆਫ ਸਿੱਖ ਐਕਟਿਵਿਸਟ, ਕਿ ਭਾਈ ਇਹ ਹੁਣ ਸਿੱਖ ਡਾਇਸਪੋਰਾ ਯੂਨਾਈਟ ਵੀ ਹੋਏ, ਸਮਝੇ ਵੀ ਕਿ ਵੀ ਜਿਹੜਾ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਸ਼ੁਰੂ ਕੀਤਾ ਹੈ ਇਹਨੂੰ ਅਸੀਂ ਕਾਊਂਟਰ ਕਿਵੇਂ ਕਰਨਾ ਹੈ। ਦਰਸ਼ਕ ਤਸਵੀਰਾਂ ਵੀ ਦੇਖ ਰਹੇ ਨੇ ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਦੀ ਕਾਪੀ ਵੀ ਹੈ। ਫਿਰ ਉਹਨਾਂ ਨੇ 5 ਆਈਜ਼ ਕੰਟਰੀਜ਼ ਦਾ ਗੱਲ ਕੀਤੀ ਕਿ ਵੀ ਉਹ ਕਿਵੇਂ ਕੋਲੈਬੋਰੇਟ ਕਰ ਰਹੇ ਨੇ ਇੰਡੀਅਨ ਸਟੇਟ ਨੂੰ
ਜਿਹੜਾ ਹੈ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੱਲ੍ਹ ਨੂੰ ਲਿਜਾਣ ਦੇ ਲਈ ਜੇ ਹੁੰਦਾ ਹੈ। ਔਰ ਇਹ ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਦੂਸਰਿਆਂ ਦੇ ਐਫਰਟ ਹੈ ਉਸ ਦਾ ਜ਼ਿਕਰ ਹੈ। ਔਰ ਦੂਸਰਾ ਉਹਨਾਂ ਨੇ ਜਿਹੜਾ ਨੁਕਤਾ ਜਿਹਦੇ 'ਤੇ ਫੋਕਸ ਕੀਤਾ ਜਾ ਕਿ ਇਵੋਲਵਿੰਗ ਸਾਊਥ ਏਸ਼ੀਅਨ ਕੰਟਰੀ ਬਾਰਡਰਸ ਐਂਡ ਫਾਰਮੇਸ਼ਨ ਆਫ ਸਿੱਖ ਹੋਮਲੈਂਡ, ਕਿ ਜਿਹੜੀ ਜੀਓ ਪੋਲੀਟਿਕਸ ਬਦਲ ਰਹੀ ਹੈ, ਨਵੇਂ ਬਾਰਡਰ ਬਣਨ ਦੀਆਂ ਸੰਭਾਵਨਾਵਾਂ ਨੇ, ਉਹਦੇ 'ਚ ਜਿਹੜਾ ਸਿੱਖ ਡਾਇਸਪੋਰਾ ਕਿਵੇਂ ਉਸ ਸਾਰੇ ਐਵੋਲੂਸ਼ਨ ਨੂੰ ਜਿਹੜਾ ਹੋ ਰਿਹਾ ਉਸ ਦੇ ਵਿੱਚ ਆਪਣਾ ਕਿਵੇਂ ਪ੍ਰਭਾਵਸ਼ਾਲੀ ਆਪਣਾ ਰੋਲ ਅਦਾ ਕਰ ਸਕਦਾ ਹੈ, ਔਰ ਕਿਵੇਂ ਇਹ ਆਈਡੈਂਟੀਫਿਕੇਸ਼ਨ ਆਫ ਸਪੈਸੀਫਿਕ ਇੰਡੀਅਨ ਇੰਟਰਫੇਰੈਂਸ ਟ੍ਰੈਂਡਸ ਅੰਡਰ ਵੇਰੀਅਸ ਡਾਟਾ ਕਲੈਕਸ਼ਨ ਸਕੀਮਸ designed to penetrate the Sikh places of worship, ਕਿਉਂਕਿ ਆਸਟ੍ਰੇਲੀਆ 'ਚ ਵੀ ਬਹੁਤ ਜ਼ਿਆਦਾ ਇੰਟਰਫੀਅਰੈਂਸ ਇਹਨਾਂ ਦੇ ਡਿਪਲੋਮੈਟ ਔਰ ਕੌਂਸੂਲੇਟ ਕਰ ਰਹੇ ਨੇ। ਵਿਦਨ ਗੁਰਦੁਆਰਾ ਸਾਹਿਬਾਨ ਵੀ ਉਹਨਾਂ ਨੇ ਆਪਣੇ ਟੌਂਟ ਪਟੌਂਟ ਤਾਂ ਸ਼ੁਰੂ ਤੋਂ ਹੀ ਰਹੇ ਨੇ, ਲੇਕਿਨ ਹੁਣ ਜਦੋਂ ਤੋਂ ਇਹ ਐਕਟੀਵਿਟੀ ਵਧੀ ਹੈ ਕੌਮੀ ਕਰ ਖਾਲਿਸਤਾਨ ਦੀ ਔਰ ਇੱਧਰ ਟਰਾਂਸਨੈਸ਼ਨਲ ਰਿਪਰੈਸ਼ਨ ਇਹਨਾਂ ਦਾ ਐਕਸਪੋਜ਼ ਹੋਇਆ, ਇਸ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੀ ਹੋਰ ਵੀ ਇੰਟਰਫੀਅਰੈਂਸ ਹੋਏਗੀ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੂੰ, ਔਰ ਅਸੀਂ ਸਮਝਦੇ ਹਾਂ ਕਿ ਭਾਈ ਸੰਗਤ ਜ਼ਰੂਰੀ ਨਹੀਂ ਕਿ ਲੱਖਾਂ ਦੀ ਗਿਣਤੀ 'ਚ ਇਕੱਠੀ ਭੀੜ ਨੂੰ ਕਹਿੰਦੇ ਨੇ, ਉਹ ਵੀ ਸਾਡਾ ਜਲਵਾ ਹੁੰਦਾ ਹੈ ਜਦੋਂ ਤੁਹਾਡੇ ਨਗਰ ਕੀਰਤਨ ਦੂਸਰੇ ਹੁੰਦੇ ਨੇ। ਪਰ ਜੇ ਸੱਚਮੁੱਚ ਗਰਾਊਂਡ ਦੇ ਉੱਤੇ ਕੰਮ ਕਰਨਾ ਹੈ, ਜਿਹੜੀ ਕਰੈਕਟਰ ਬਿਲਡਿੰਗ ਹੈ, ਜਿਹੜੀ ਜ਼ਰੂਰੀ ਹੈ ਨੇਸ਼ਨ ਬਿਲਡਿੰਗ ਦੇ ਲਈ ਆਪਣੇ ਬੱਚੇ ਬੱਚੀਆਂ 'ਚ, ਤਾਂ ਉਹ ਛੋਟੀਆਂ ਝੁੱਗੀਆਂ ਚੌਂਪੜੀਆਂ 'ਚ ਹੀ ਹੋਣਾ, ਛੋਟੀਆਂ ਥਾਵਾਂ 'ਤੇ ਜਿੱਥੇ ਪਰਿਵਾਰ ਭਾਵੇਂ 5-7-10 ਪਰਿਵਾਰ ਨੇ ਰਲ ਕੇ ਬਹਿੰਦੇ ਨੇ, ਉਹਨਾਂ ਦੇ ਬੱਚੇ ਬੱਚੀਆਂ ਸਾਂਝੇ ਤੌਰ 'ਤੇ ਵਿਚਾਰ ਕਰਦੇ ਨੇ, ਪੇਰੈਂਟਸ ਦੀ ਵਿਚਾਰਧਾਰਾ ਹੈ, ਸਿੱਖੀ ਵੈਲਿਊਜ਼ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਔਰ ਬੱਚਿਆਂ ਨੂੰ ਇਹ ਜਿਹੜਾ ਤੁਸੀਂ ਐਜ਼ ਏ ਐਗਜ਼ੈਂਪਲਰੀ ਜਿਹੜਾ ਮਾਡਲ ਪੇਸ਼ ਕਰਦੇ ਹੋ ਕਿ ਜ਼ਿੰਦਗੀ ਵੱਡੀਆਂ ਗੱਡੀਆਂ, ਵੱਡੇ ਘਰ, ਵੱਡੀ ਜਿਹੜੀ ਹੈ ਚਕਾ ਚੌਂਦ ਔਰ ਐਸ਼ੋਪ੍ਰਸਤੀ ਦਾ ਨਾਂ ਨਹੀਂ ਹੈ। ਜ਼ਿੰਦਗੀ ਇਹ ਸਿੱਖੀ ਵੇ ਆਫ ਲਾਈਫ ਹੈ, ਜਿਸ ਦੇ ਵਿੱਚ ਤੁਸੀਂ ਰੱਬ ਦੇ ਨਾਲ ਵੀ ਜੁੜੇ ਹੋ, ਤੁਹਾਡੇ ਅੰਦਰ ਜਿਹੜਾ ਉਹ ਪਰਉਪਕਾਰ ਵੀ ਕਰਨ ਦੀ ਚਾਹਨਾ ਹੈ, ਤੁਹਾਡੇ ਅੰਦਰ ਇੱਕ ਮਜ਼ਬੂਤੀ ਵੀ ਹੈ, ਤੁਹਾਡਾ ਕਿਰਦਾਰ ਵੀ ਜਿਹੜਾ ਇੱਕ ਲਾਸਾਨੀ ਹੈ, ਔਰ ਤੁਸੀਂ ਆਪਣੀ ਕੌਮ ਦੇ ਨਾਲ ਵਫਾ ਕਰਦੇ ਹੋ, ਕੌਮ ਦੇ ਨਾਲ ਪਿਆਰ ਕਰਦੇ ਹੋ, ਔਰ ਆਪਣੀ ਧਰਤੀ ਦੇ ਨਾਲ ਵੀ ਜੁੜੇ ਹੋਏ ਹੋ। ਸੋ ਇਹ ਮੈਸੇਜ ਹਰ ਗਲੀ 'ਚੋਂ, ਹਰ ਘਰ 'ਚੋਂ ਸਿੱਖ ਦੇ ਜਦੋਂ ਤੱਕ ਨਹੀਂ ਨਿਕਲੇਗਾ, ਉਦੋਂ ਤੱਕ ਜਦੋਂ ਅਸੀਂ ਮਾਈਨੋਰਟੀਜ਼ ਦੀ ਸਰਵਾਈਵਲ ਜਾਂ ਲੌਂਗ ਟਰਮ ਜਿਹੜੀ ਹੈ ਸਟਰਗਲ ਦੀ ਗੱਲ ਕਰਦੇ ਹਾਂ, ਤੇ ਫਿਰ ਉਹ ਘਰ ਅੰਦਰ ਧਰਮਸਾਲ ਵਾਂਗ ਸਾਨੂੰ ਆਪਣੇ ਘਰਾਂ ਦਾ ਮਾਹੌਲ ਵੀ ਬਣਾਉਣਾ ਪਏਗਾ, ਔਰ ਆਪਣੀ ਸੰਗਤ ਨੂੰ ਵੀ ਉਸ ਪੱਧਰ ਦੇ ਉੱਤੇ ਜਾਗਰੂਕ ਕਰਨਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।